ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਆਸਟ੍ਰੇਲੀਆ ਦੇ ਸੂਬੇ ਕੁਇਨਜ਼ਲੈਂਡ ਵਿੱਚ ਪਿਛਲੇ 24 ਘੰਟਿਆਂ 'ਚ 10 ਹੋਰ ਕੋਰੋਨਾ ਪੋਜ਼ਿਟਿਵ ਕੇਸ ਆਏ ਸਾਹਮਣੇ। 3 ਦਿਨਾਂ ਦਾ ਲਾਕਡਾਊਨ ਜਾਰੀ। ਪੰਜਾਬ ਦੇ ਮਸ਼ਹੂਰ ਤੇ ਸੁਰੀਲੇ ਗਾਇਕ ਦਿਲਜਾਨ ਦੀ ਅੰਮ੍ਰਿਤਸਰ ਨੇੜੇ ਭਿਆਨਕ ਹਾਦਸੇ 'ਚ ਮੌਤ। ਚਾਹੁਣ ਵਾਲਿਆਂ 'ਚ ਸੋਗ ਦੀ ਲਹਿਰ। ਹਾਰਟ ਆਫ ਏਸ਼ੀਆ ਸਮਾਗਮ ਵਿੱਚ 15 ਦੇਸ਼ਾਂ ਦੇ ਮੰਤਰੀ ਸ਼ਾਮਲ। ਭਾਰਤ ਅਤੇ ਪਾਕਿਸਤਾਨ ਦੇ ਮੰਤਰੀ ਹੋਣਗੇ ਆਮੋ ਸਾਹਮਣੇ। ਵਿਧਾਇਕਾਂ ਨੂੰ ਸਵਾਲ ਪੁੱਛਣ ਲਈ ਪਿੰਡ-ਪਿੰਡ ਬੁਲਾਰੇ ਤੇ ਆਗੂ ਪੈਦਾ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਨੇ ਲਿਆ ਅਹਿਦ। ਹੋਲੇ ਮਹੱਲੇ ਦਾ ਤੀਜਾ ਦਿਨ ਕਿਸਾਨੀ ਦੇ ਨਾਂ। ਜੀ ਔਰ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਅਹਿਮ ਖਬਰਾਂ। ਆਸਟ੍ਰੇਲੀਆ ਦੇ ਸੂਬੇ ਕੁਇਨਜ਼ਲੈਂਡ ਵਿੱਚ ਯੂਕੇ ਸਟ੍ਰੇਨ ਦੇ ਕੇਸ ਆਉਣ ਕਾਰਨ 3 ਦਿਨਾਂ ਲਈ ਤਾਲਾਬੰਦੀ ਕਰ ਦਿੱਤੀ ਗਈ ਹੈ। ਪੇਸ਼ ਹੈ ਇੰਡੋਜ਼ ਟੀਵੀ ਦੀ ਇੱਕ ਸਪੈਸ਼ਲ ਰਿਪੋਰਟ। ਆਸਟ੍ਰੇਲੀਆ ਦੇ ਸੂਬੇ ਕੁਇਨਜ਼ਲੈਂਡ ਦੇ ਗ੍ਰੇਟਰ ਬ੍ਰਿਸਬੇਨ ਦੇ ਵਿੱਚ ਕੱਲ ਸ਼ਾਮ 5 ਵਜੇ ਤੋਂ ਸ਼ੁਰੂ ਹੋਇਆ ਲਾਕਡਾਊਨ ਜਾਰੀ ਹੈ। ਲਾਕਡਾਊਨ ਦੌਰਾਨ ਯੂਕੇ ਵੇਰੀਐਂਟ ਦੇ 24 ਘੰਟਿਆਂ ਦੌਰਾਨ ਨਵੇਂ 10 ਹੋਰ ਕੇਸ ਪਾਏ ਗਏ ਨੇ। 10 ਵਿੱਚੋਂ 8 ਕੇਸ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਕੇਸ ਦੱਸੇ ਜਾ ਰਹੇ ਨੇ, ਜਦਕਿ 2 ਕੇਸ ਹੋਟਲ ਕੁਆਰੰਟਾਈਨ ਦੇ ਨੇ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰੀਮੀਅਰ ਐਨਾਸਟਾਸੀਆ ਨੇ ਕਿਹਾ ਕਿ ਯੂਕੇ ਸਟ੍ਰੇਨ ਦੇ 2 ਕਲਸਟਰ ਕੁਇਨਜ਼ਲੈਂਡ ਦੇ ਵਿੱਚ ਆਏ ਨੇ। ਪਹਿਲੇ ਕਲਸਟਰ ਤਹਿਤ 8 ਕੇਸ ਜੋ ਕਿ ਬ੍ਰਿਸਬੇਨ ਪ੍ਰਿੰਸੈਸ ਅਲੈਗਜ਼ੈਂਡਰਾ ਹਸਪੀਟਲ ਦੇ ਡਾਕਟਰ ਨਾਲ ਸੰਬੰਧਿਤ ਹੈ। ਬ੍ਰਿਸਬੇਨ ਦੇ ਵਿੱਚ ਲਾਕਡਾਊਨ ਦਾ ਕਿਹੋ ਜਿਹਾ ਪ੍ਰਭਾਵ ਹੈ? ਇੰਡੋਜ਼ ਟੀਵੀ ਦੀ ਟੀਮ ਬ੍ਰਿਸਬੇਨ ਦੇ ਵਿੱਚ ਇਸ ਸਮੇਂ ਮੌਜੂਦ ਹੈ, ਜੋ ਕਿ ਸਾਨੂੰ ਤਾਜ਼ਾ ਹਾਲਾਤਾਂ ਬਾਰੇ ਜਾਣਕਾਰੀ ਦੇਣਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਬ੍ਰਿਸਬੇਨ ਸਿਟੀ ਦੇ ਸਾਊਥ ਬੈਂਕ ਪਾਰਕ ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਹਾਂ। ਤੁਸੀਂ ਮੇਰੇ ਪਿੱਛੇ ਸਾਈਡ ਦੇਖ ਸਕਦੇ ਹੋ ਕਿ ਸੁੰਨਸਾਨ ਪਸਰੀ ਹੋਈ ਹੈ। ਲਾਕਡਾਊਨ ਦੇ ਦਿਨ ਸ਼ੁਰੂ ਹੋ ਚੁੱਕੇ ਨੇ। 3 ਦਿਨਾਂ ਦਾ ਲਾਕਡਾਊਨ ਬ੍ਰਿਸਬੇਨ ਸਿਟੀ ਦੇ ਵਿੱਚ ਕੀਤਾ ਜਾ ਚੁੱਕਿਆ। ਗ੍ਰੇਟਰ ਬ੍ਰਿਸਬੇਨ ਦੇ ਵਿੱਚ ਸਾਰੀਆਂ ਕੌਂਸਲ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਬਿਲਕੁਲ ਸੁੰਨਸਾਨ ਪਸਰੀ ਹੋਈ ਹੈ। ਭਲੇ ਦਿਨਾਂ ਦੇ ਵਿੱਚ ਇੱਥੇ ਰੌਣਕਾਂ ਬਹੁਤ ਹੁੰਦੀਆਂ ਨੇ। ਇੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ। ਮੇਰੇ ਪਿੱਛੇ ਸਵਿਮਿੰਗ ਪੂਲ ਬਣਿਆ ਹੋਇਆ, ਇੱਥੇ ਬੱਚੇ, ਨੌਜਵਾਨ, ਮੁੰਡੇ ਕੁੜੀਆਂ ਸਾਰੇ ਆਉਂਦੇ ਨੇ ਇੱਥੇ ਫਨ ਕਰਨ ਲਈ। ਤੇ ਨਾਲ ਹੀ ਮੈਂ ਤੁਹਾਨੂੰ ਦਿਖਾ ਦਾਂ ਕਿ ਪਿਛਲੀ ਸਾਈਡ ਤੇ ਸਿਟੀ ਦਿਖ ਰਹੀ ਆ। ਤੇ ਜੇਕਰ ਝਾਤ ਮਾਰੀ ਜਾਵੇ ਬਾਜ਼ਾਰ ਦੇ ਉੱਤੇ, ਮਾਰਕੀਟ ਦੇ ਉੱਤੇ, ਤਾਂ ਉਹ ਵੀ ਸੁੰਨਸਾਨ ਨੇ, ਬੰਦ ਨੇ ਸਾਰੇ, ਇੱਕ ਅੱਧੇ ਕੈਫੇ ਨੂੰ ਛੱਡ ਕੇ। ਬਾਕੀ ਦੇਖਿਆ ਜਾ ਰਿਹਾ ਕਿ ਜਿੰਨੇ ਵੀ ਲੋਕ ਇੱਥੋਂ ਲੰਘ ਰਹੇ ਨੇ ਸਾਰਿਆਂ ਨੇ ਮਾਸਕ ਪਾਏ ਹੋਏ ਨੇ, ਕਿਉਂਕਿ ਮਾਸਕ ਜ਼ਰੂਰੀ ਕਰ ਦਿੱਤੇ ਗਏ ਨੇ ਲਾਕਡਾਊਨ ਦੇ ਵਿੱਚ। ਦੱਸ ਦਈਏ ਕਿ ਕੱਲ ਦੀ ਡੇਟ ਦੇ ਤੱਕ 10 ਕੇਸ ਦੱਸੇ ਜਾ ਰਹੇ ਸੀ, ਜਿਹੜੇ ਕਿ ਯੂਕੇ ਸਟ੍ਰੇਨ ਦੇ ਨਵੇਂ ਕੇਸ ਆਏ ਸਨ। ਸੋ ਅੱਜ 10 ਕੇਸ ਹੋਰ ਆਉਣ ਦੇ ਨਾਲ ਕਾਫੀ ਜ਼ਿਆਦਾ ਬ੍ਰਿਸਬੇਨ ਦੇ ਵਿੱਚ ਰੌਲਾ ਰੱਪਾ ਹੋ ਚੁੱਕਿਆ ਕਿ ਕਿਸ ਤਰ੍ਹਾਂ ਇਸ ਸਿਚੁਏਸ਼ਨ ਨੂੰ ਸਾਂਭਿਆ ਜਾਵੇਗਾ, ਕਿਉਂਕਿ ਪ੍ਰੀਮੀਅਰ ਐਨਾਸਟਾਸੀਆ ਦਾ ਕਹਿਣਾ ਹੈ ਕਿ ਇਹ ਜਿਹੜੀ ਸਿਚੁਏਸ਼ਨ ਆ ਹੋਰ ਵੀ ਮਾੜੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕਟਰ 12 ਮਾਰਚ ਨੂੰ ਕੋਵਿਡ ਪ੍ਰਭਾਵਿਤ ਮਰੀਜ਼ ਦੀ ਦੇਖਭਾਲ ਕਰਨ ਸਮੇਂ ਕਰੋਨਾ ਪੋਜ਼ਿਟਿਵ ਹੋ ਗਿਆ ਸੀ, ਜਿਸ ਤੋਂ ਬਾਅਦ ਮਰੀਜ਼ ਨੇ ਅੱਗੇ ਹੋਟਲ ਕੁਆਰੰਟਾਈਨ ਹੋਏ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਸੀ। ਚੀਫ ਹੈਲਥ ਆਫੀਸਰ ਜੈਨਟ ਜੰਗ ਦਾ ਕਹਿਣਾ ਹੈ ਕਿ ਜੋ ਕੋਰੋਨਾ ਕੇਸ, ਜਿਸ ਵਿੱਚ ਲੈਂਡਸਕੇਪ ਸ਼ਾਮਲ ਹੈ, ਜੋ ਕਿ ਨਾਰਥ ਬ੍ਰਿਸਬੇਨ ਤੋਂ ਵੀ ਇਹਨਾਂ ਕੇਸਾਂ ਤੋਂ ਹੀ ਪ੍ਰਭਾਵਿਤ ਹੈ। ਦੂਜੇ ਕਲਸਟਰ ਵਿੱਚ ਇੱਕ ਨਰਸ ਕਰੋਨਾ ਪ੍ਰਭਾਵਿਤ ਪਾਈ ਗਈ ਹੈ, ਜੋ ਕਿ ਕੋਵਿਡ-19 ਦੇ ਵਾਰਡ ਵਿੱਚ ਸੇਮ ਹਸਪੀਟਲ ਵਿੱਚ ਕੰਮ ਕਰਦੀ ਸੀ। ਨਰਸ ਦਾ ਮੰਨਣਾ ਹੈ ਕਿ ਉਸ ਨੂੰ ਇਹ ਵਾਇਰਸ ਓਵਰਸੀਜ਼ ਟਰੈਵਲਸ ਤੋਂ ਮਿਲਿਆ ਹੈ। ਜਾਣਕਾਰੀ ਅਨੁਸਾਰ ਕੋਵਿਡ ਪੋਜ਼ਿਟਿਵ ਨਰਸ ਦੀ ਭੈਣ ਵੀ ਕਰੋਨਾ ਪੋਜ਼ਿਟਿਵ ਪਾਈ ਗਈ ਹੈ। ਦੋਨਾਂ ਨੇ ਇਕੱਠਿਆਂ ਹਾਲ ਹੀ 'ਚ ਬੈਰੋਨ ਵੇਈ ਹੈਂਸ ਪਾਰਟੀ ਨੂੰ ਸ਼ਿਰਕਤ ਕੀਤਾ ਸੀ। ਸਿਹਤ ਅਧਿਕਾਰੀ ਨੇ ਕਿਹਾ ਕਿ ਜ਼ਿਆਦਾ ਚਿੰਤਾ ਦੀ ਗੱਲ ਇਸ ਲਈ ਨਹੀਂ ਹੈ ਕਿ ਇਹ ਕੇਸ ਇਹਨਾਂ ਸਾਰਿਆਂ ਨਾਲ ਹੀ ਸੰਬੰਧਿਤ ਹਨ ਅਤੇ ਇਹ ਸਾਰੇ ਰਿਕਾਰਡ ਵਿੱਚ ਨੇ, ਅਤੇ ਜੋ ਵਿਅਕਤੀ ਇਹਨਾਂ ਦੇ ਸੰਪਰਕ ਵਿੱਚ ਆਏ ਨੇ ਉਹਨਾਂ ਸਾਰਿਆਂ ਦੀ ਜਾਂਚ ਅਤੇ ਟੈਸਟ ਕੀਤੇ ਜਾ ਰਹੇ ਨੇ। ਆਸਟ੍ਰੇਲੀਆ ਦੇ ਸੂਬੇ ਕੁਇਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਤਾਜ਼ਾ ਹਾਲਾਤ ਦਿਖਾਉਣ ਤੋਂ ਬਾਅਦ ਹੁਣ ਅਸੀਂ ਖੜੇ ਹਾਂ ਜੀ ਪ੍ਰਿੰਸੈਸ ਅਲੈਗਜ਼ੈਂਡਰਾ ਹਸਪੀਟਲ ਦੇ ਬਾਹਰ। ਜਿਵੇਂ ਕਿ ਮੀਡੀਆ ਰਿਪੋਰਟਾਂ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕੋਵਿਡ ਪ੍ਰਭਾਵਿਤ ਮਰੀਜ਼ ਇਸ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਇੱਕ ਨਰਸ ਵੱਲੋਂ ਇਹਨਾਂ ਦਾ ਇਲਾਜ ਕਰਦੇ ਸਮੇਂ ਕੋਵਿਡ ਪ੍ਰਭਾਵਿਤ ਪਾਏ ਜਾਣ ਤੋਂ ਬਾਅਦ ਉਸ ਦੀ ਭੈਣ ਨੂੰ ਵੀ ਕੋਵਿਡ ਪ੍ਰਭਾਵਿਤ ਪਾਇਆ ਗਿਆ। ਇਸ ਤੋਂ ਬਾਅਦ ਇਹ ਮੀਡੀਆ ਦੇ ਵਿੱਚ ਰਿਪੋਰਟਾਂ ਆ ਰਹੀਆਂ ਨੇ ਕਿ 10 ਹੋਰ ਕੇਸ ਅੱਜ ਦੇ ਦਿਨ ਦੇ ਵਿੱਚ ਆਏ ਨੇ। ਸੋ ਪ੍ਰੀਮੀਅਰ ਐਨਾਸਟਾਸੀਆ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਜਿਹੜੀ ਸਥਿਤੀ ਹੈ ਕਾਫੀ ਚਿੰਤਾਜਨਕ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਰਿਸਟ੍ਰਿਕਸ਼ਨਸ ਹੋਰ ਵੀ ਵੱਧ ਸਕਦੀਆਂ ਨੇ, ਕਿਉਂਕਿ ਉਹਨਾਂ ਨੇ ਬੁੱਧਵਾਰ ਨੂੰ ਸਮੀਖਿਆ ਕਰਨ ਦੀ ਗੱਲ ਕੀਤੀ ਸੀ ਕਿ ਲਾਕਡਾਊਨ ਜੋ 3 ਦਿਨਾਂ ਦਾ ਲਾਕਡਾਊਨ ਇਸ ਸਮੇਂ ਲੱਗ ਚੁੱਕਾ ਹੈ, ਲਾਕਡਾਊਨ ਦੀ ਸਮੀਖਿਆ ਬੁੱਧਵਾਰ ਨੂੰ ਕੀਤੀ ਜਾਵੇਗੀ। ਹੈਲਥ ਅਧਿਕਾਰੀ ਅਤੇ ਪ੍ਰੀਮੀਅਰ ਐਨਾਸਟਾਸੀਆ ਦਾ ਕਹਿਣਾ ਹੈ ਕਿ ਜਿੰਨੇ ਵੀ ਲੋਕੀ ਕੋਵਿਡ ਪ੍ਰਭਾਵਿਤ ਪਾਏ ਗਏ ਨੇ ਉਹਨਾਂ ਦਾ ਇਨਵੈਸਟੀਗੇਸ਼ਨ ਚੱਲ ਰਿਹਾ, ਕਿਉਂਕਿ 6 ਜਿਹੜੇ ਕੱਲ ਕੇਸ ਪਾਏ ਗਏ ਸਨ ਉਹ ਹੋਟਲ ਕੁਆਰੰਟਾਈਨ ਸਨ ਤੇ 2 ਕੇਸ ਜਿਹੜੇ
ਬਾਕੀ 2 ਕੇਸ ਸਨ ਉਹ ਲੋਕਲ ਸਨ ਤੇ ਅੱਜ ਜਿਹੜੇ 10 ਹੋਰ ਕੇਸ ਆਏ ਨੇ ਉਹਨਾਂ ਦੀ ਵੀ ਜਾਂਚ ਚੱਲ ਰਹੀ ਹੈ। ਸੋ ਦੇਖਣ ਵਾਲੀ ਗੱਲ ਹੋਵੇਗੀ ਕਿ ਸਰਕਾਰ ਵੱਲੋਂ ਇਹਨਾਂ ਹਾਲਾਤਾਂ ਦਾ ਕਿਸ ਤਰ੍ਹਾਂ ਸਾਹਮਣਾ ਕੀਤਾ ਜਾ ਰਿਹਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਇਨਜ਼ਲੈਂਡ ਸਰਕਾਰ ਵੱਲੋਂ ਜੋ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਹਨ ਉਹਨਾਂ ਦੀ ਮਨਾਹੀ ਸੀ ਆਉਣ ਲਈ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਲਾਗ ਦਾ ਖਤਰਾ ਹੋ ਸਕਦਾ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਦੀ ਮਨਾਹੀ ਤੋਂ ਬਾਅਦ ਵੀ ਲੋਕਲ ਕੇਸ ਜਿਹੜੇ ਹੈਗੇ ਨੇ ਯੂਕੇ ਸਟ੍ਰੇਨ ਦੇ ਆਏ ਨੇ ਇੱਥੇ। ਸੋ ਬੜੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਰਿਸਟ੍ਰਿਕਸ਼ਨ ਜਿਹੜੀਆਂ ਹੈਗੀਆਂ ਨੇ ਹੋਰ ਵੀ ਸਖਤ ਹੋਣ, ਪਰ ਇਸ ਸਮੇਂ ਲੋਕਾਂ ਨੂੰ ਮਾਸਕ ਪਾਉਣੇ ਜ਼ਰੂਰੀ ਕਰ ਦਿੱਤੇ ਗਏ ਨੇ ਤੇ 3 ਦਿਨਾਂ ਦਾ ਲੋਕਡਾਊਨ ਕੀਤਾ ਗਿਆ। ਜੋ ਜ਼ਰੂਰੀ ਚੀਜ਼ਾਂ ਨੇ, ਜ਼ਰੂਰੀ ਵਸਤਾਂ ਨੇ, ਉਸੇ ਲਈ ਹੀ ਤੁਸੀਂ ਬਾਹਰ ਨਿਕਲ ਸਕਦੇ ਹੋ। ਜਿਵੇਂ ਕਿ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਆਸਟ੍ਰੇਲੀਆ ਦੇ ਸੂਬੇ ਕੁਇਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਪ੍ਰਭਾਵ ਦੇਖਣ ਨੂੰ ਮਿਲ ਰਿਹਾ। ਸੋ ਕਾਫੀ ਰਲਮਾ ਮਿਲਮਾ ਪ੍ਰਭਾਵ ਦੇਖਣ ਨੂੰ ਮਿਲਿਆ। ਕਈ ਲੋਕਾਂ ਨੇ ਮਾਸਕ ਪਾਏ ਹੋਏ ਸਨ ਪਰ ਕਈ ਲੋਕ ਮਾਸਕ ਤੋਂ ਬਿਨਾਂ ਦਿਖਾਈ ਦਿੱਤੇ। ਕੈਮਰਾਮੈਨ ਗੁਰਪ੍ਰੀਤ ਬਰਾੜ ਦੇ ਨਾਲ ਹਰਜਿੰਦ ਕੌਰ ਮੰਗਟ, ਇੰਡੋਸ ਟੀਵੀ ਆਸਟ੍ਰੇਲੀਆ। ਇਹਨਾਂ ਤੋਂ ਇਲਾਵਾ 골ਡ ਕੋਸਟ ਵਿੱਚ ਟ੍ਰੇਡਸਮੈਨ ਪੋਜ਼ਿਟਿਵ ਪਾਇਆ ਗਿਆ ਜੋ ਕਿ ਹੈਂਸ ਪਾਰਟੀ ਦੇ ਵਿੱਚ ਐਜ਼ ਅ ਐਂਟਰਟੇਨਰ ਕੰਮ ਕਰ ਰਿਹਾ ਸੀ ਅਤੇ ਉਸਨੇ 골ਡ ਕੋਸਟ ਵਿੱਚ ਏਜਡ ਕੇਅਰ 'ਚ ਵਿਜ਼ਿਟ ਕੀਤਾ ਸੀ। ਸਿਹਤ ਅਧਿਕਾਰੀ ਨੇ ਦੱਸਿਆ ਕਿ ਖੁਸ਼ੀ ਦੀ ਗੱਲ ਹੈ ਉਸ ਏਜ ਕੇਅਰ ਵਿੱਚ ਸਾਰਿਆਂ ਨੂੰ ਕਰੋਨਾ ਦੀ ਪਹਿਲੀ ਵੈਕਸੀਨ ਦਿੱਤੀ ਜਾ ਚੁੱਕੀ ਸੀ। ਬੈਰਨ ਵਿੱਚ ਸਾਰਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਿਸ ਦੇ ਤਹਿਤ ਉਸ ਏਰੀਆ 'ਚ ਕੋਈ ਵੀ ਕੇਸ ਪੋਜ਼ਿਟਿਵ ਨਹੀਂ ਪਾਇਆ ਗਿਆ ਹੈ। ਦੱਸ ਦਈਏ ਕਿ ਪਿਛਲੇ 24 ਘੰਟਿਆਂ ਦੌਰਾਨ 14,000 ਲੋਕਾਂ ਦਾ ਟੈਸਟ ਹੋ ਚੁੱਕਾ ਹੈ। ਇੰਡੋਸ ਟੀਵੀ ਵੱਲੋਂ ਕੀਤੀ ਬ੍ਰਿਸਬੇਨ ਕਵਰੇਜ 'ਚ ਦਿਖਾਇਆ ਗਿਆ ਹੈ ਕਿ ਜ਼ਿਆਦਾਤਰ ਲੋਕ ਘਰਾਂ ਵਿੱਚ ਹੀ ਰਹੇ ਪਰ ਜ਼ਿਆਦਾ ਜ਼ਰੂਰੀ ਕੰਮਾਂ ਲਈ ਲੋਕ ਬਾਹਰ ਦਿਖੇ। ਕਈਆਂ ਨੇ ਮਾਸਕ ਪਾਏ ਹੋਏ ਸਨ ਜਦਕਿ ਕਈ ਬਿਨਾਂ ਮਾਸਕ ਤੋਂ ਵੀ ਦਿਖਾਈ ਦਿੱਤੇ। ਸਮਾਲ ਬਿਜ਼ਨਸ ਉੱਤੇ ਲਾਕਡਾਊਨ ਦਾ ਜ਼ਿਆਦਾ ਅਸਰ ਦਿਖਾਈ ਦਿੱਤਾ। ਬਹਰਹਾਲ ਕੁਇਨਜ਼ਲੈਂਡ ਵਿੱਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਕੱਲ ਯਾਨੀ ਕਿ ਬੁੱਧਵਾਰ ਨੂੰ ਇਸ ਸਥਿਤੀ ਬਾਰੇ ਪਤਾ ਚੱਲੇਗਾ ਕਿ ਸਰਕਾਰ ਇਸ ਸੰਬੰਧੀ ਕੀ ਕਦਮ ਚੁੱਕੇਗੀ, ਕਿਉਂਕਿ ਪ੍ਰੀਮੀਅਰ ਐਨਾਸਟਾਸੀਆ ਨੇ ਕਿਹਾ ਸੀ ਕਿ ਉਹ ਬੁੱਧਵਾਰ ਨੂੰ ਇਸ ਲਾਕਡਾਊਨ ਦੀ ਸਮੀਖਿਆ ਕਰਨਗੇ। ਇੱਕੋ ਦਮ ਹੀ 24 ਘੰਟਿਆਂ ਦੇ ਵਿੱਚ ਕੋਰੋਨਾ ਵਾਇਰਸ ਦੇ 10 ਕੇਸ ਹੋਰ ਆਉਣ ਦੇ ਨਾਲ ਸਰਕਾਰ ਦੀਆਂ ਚਿੰਤਾਵਾਂ ਜ਼ਰੂਰ ਵੱਧ ਗਈਆਂ ਨੇ। ਆਉਣ ਵਾਲਾ ਸਮਾਂ ਦੱਸੇਗਾ ਕਿ ਕੁਇਨਜ਼ਲੈਂਡ ਵਾਸੀਆਂ ਨੂੰ ਅੱਗੇ ਕਿਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਫਿਰ ਕਿਹਨਾਂ ਰਿਸਟ੍ਰਿਕਸ਼ਨਸ ਨੂੰ ਉਹਨਾਂ ਨੂੰ ਮੰਨਣਾ ਪਵੇਗਾ। ਹਰਜਿੰਦ ਕੌਰ ਮੰਗਟ, ਇੰਡੋਸ ਟੀਵੀ ਆਸਟ੍ਰੇਲੀਆ। ਦੁਖਦਾਈ ਖਬਰ, ਪੰਜਾਬ ਦੇ ਮਸ਼ਹੂਰ ਤੇ ਸੁਰੀਲੇ ਗਾਇਕ ਦਿਲਜਾਨ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ। ਸੁਰਖਸ਼ੇਤਰ ਰਾਹੀਂ ਪ੍ਰਸਿੱਧ ਹੋਏ ਗਾਇਕ ਦਿਲਜਾਨ ਅੰਮ੍ਰਿਤਸਰ ਨੇੜੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ। ਪੰਜਾਬ ਦੇ ਮਸ਼ਹੂਰ ਤੇ ਸੁਰੀਲੇ ਗਾਇਕ ਦਿਲਜਾਨ ਦੀ ਦਰਦਨਾਕ ਹਾਦਸੇ 'ਚ ਮੌਤ ਹੋ ਗਈ। ਸੁਰਖਸ਼ੇਤਰ ਰਾਹੀਂ ਪ੍ਰਸਿੱਧ ਹੋਏ ਗਾਇਕ ਦਿਲਜਾਨ ਅੰਮ੍ਰਿਤਸਰ ਨੇੜੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ। ਗਾਇਕ ਦਿਲਜਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ। ਦਿਲਜਾਨ ਦੀ ਅਚਾਨਕ ਮੌਤ ਨਾਲ ਪੂਰੇ ਸੰਗੀਤ ਜਗਤ ਦੇ ਨਾਲ ਉਹਨਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਣਯੋਗ ਹੈ ਕਿ ਟੀਵੀ ਪ੍ਰੋਗਰਾਮ ਸੁਰਖਸ਼ੇਤਰ 'ਚ ਇੰਡੀਆ ਤੇ ਪਾਕਿਸਤਾਨ ਵਿਚਕਾਰ ਹੋਏ ਗਾਇਕੀ ਮੁਕਾਬਲੇ 'ਚ ਦਿਲਜਾਨ ਜੇਤੂ ਰਹੇ ਸਨ ਜਿਸ ਦੀ ਬਦੌਲਤ ਉਹਨਾਂ ਨੂੰ ਰਾਤੋਂ ਰਾਤ ਸ਼ੋਹਰਤ ਹਾਸਲ ਹੋਈ ਸੀ। ਉਹਨਾਂ ਦੀ ਗਿਣਤੀ ਦੇਸ਼ ਵਿਦੇਸ਼ ਦੇ ਬਿਹਤਰੀਨ ਗਾਇਕਾਂ 'ਚੋਂ ਕੀਤੀ ਜਾਂਦੀ ਸੀ। ਉਹਨਾਂ ਦੀ ਮੌਤ ਨਾਲ ਸੰਗੀਤ ਜਗਤ ਨੂੰ ਵੱਡਾ ਝਟਕਾ ਲੱਗਾ ਹੈ। ਦਿਲਜਾਨ ਦੀ ਹੋਈ ਬੇਵਕਤੀ ਮੌਤ ਦਾ ਇੰਡੋਸ ਟੀਵੀ ਵੱਲੋਂ ਵੀ ਅਫਸੋਸ ਜ਼ਾਹਰ ਕੀਤਾ ਜਾਂਦਾ ਹੈ। ਖਾਲਸਾਈ ਸ਼ਾਨੋ ਸ਼ੌਕਤ ਦੇ ਪ੍ਰਤੀਕ ਹੋਲੇ ਮਹੱਲੇ ਦਾ ਤੀਜਾ ਦਿਨ ਸਮੁੱਚੇ ਰੂਪ ਵਿੱਚ ਕਿਸਾਨੀ ਦੇ ਨਾਂ ਰਿਹਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਖਚਾ ਖਚ ਭਰੀ ਕਿਸਾਨੀ ਕਾਨਫਰੰਸ ਨੇ ਸਮੁੱਚਾ ਮੇਲਾ ਹੀ ਨਹੀਂ ਲੁੱਟਿਆ ਬਲਕਿ ਇਸ ਮੰਚ ਤੋਂ ਵਿਧਾਇਕਾਂ ਦੀ ਜਵਾਬਦੇਹੀ ਤੈਅ ਕਰਨ ਅਤੇ ਉਹਨਾਂ ਤੋਂ ਸਵਾਲ ਪੁੱਛਣ ਲਈ ਪਿੰਡ ਪੱਧਰ ਤੇ 21 ਮੈਂਬਰੀ ਕਮੇਟੀ ਦੇ ਗਠਨ ਕਰਕੇ ਹਰ ਪਿੰਡ 'ਚ ਬੁਲਾਰੇ ਤੇ ਆਗੂ ਪੈਦਾ ਕਰਨ ਦਾ ਅਹਿਦ ਲਿਆ ਗਿਆ। ਕਾਨਫਰੰਸ ਵਿੱਚ ਮੁੱਖ ਤੌਰ ਤੇ ਪਹੁੰਚੇ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਹਰਿੰਦਰ ਸਿੰਘ ਰੱਖੋਵਾਲ, ਰੁਲਦੂ ਸਿੰਘ ਅਦਾਕਾਰ ਤੇ ਸਥਾਨਕ ਇਕਾਈ ਦੇ ਸਰਪ੍ਰਸਤ ਯੁਗਰਾਜ ਸਿੰਘ ਤੇ ਹੋਰਾਂ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਰੁਲਦੂ ਸਿੰਘ ਨੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਦੇਸ਼ ਤੇ ਪੰਜਾਬ 'ਚੋਂ ਆਪਣਾ ਆਧਾਰ ਖਤਮ ਕਰ ਚੁੱਕੀ ਹੈ। ਇਸ ਲਈ ਹੁਣ ਸਾਰੇ ਪੰਜਾਬੀ ਭਾਜਪਾ ਅਤੇ ਭਾਜਪਾਈਆਂ ਦਾ ਸਮਾਜਿਕ ਬਾਈਕਾਟ ਕਰਨ। ਵਿਧਾਇਕ ਨਾਰੰਗ ਨਾਲ ਵਾਪਰੀ ਘਟਨਾ ਦੀ ਨਿੰਦਿਆ ਕਰਦਿਆਂ ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਉਦੋਂ ਵਾਪਰਦੀਆਂ ਨੇ ਜਦੋਂ ਲੋਕਾਂ ਵਿੱਚ ਗੁੱਸਾ ਹੁੰਦਾ ਹੈ। ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਪੰਜਾਬ ਦੇ ਸਕੂਲਾਂ ਨੂੰ ਬੰਦ ਕੀਤਾ ਉਸੇ ਤਰਜ਼ ਤੇ ਪੰਜਾਬ ਭਰ 'ਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ।
ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਨੂੰ ਪਰਖ ਰਹੀ ਹੈ, ਪਰ ਕਿਸਾਨ ਪਹਿਲਾਂ ਹੀ 6-6 ਮਹੀਨੇ ਦਾ ਰਾਸ਼ਨ ਨਾਲ ਲੈ ਕੇ ਗਏ ਨੇ, ਜਦਕਿ ਅੱਗੇ ਦੀ ਵੀ ਤਿਆਰੀ ਕਰੀ ਬੈਠੇ ਨੇ, ਪਰ ਜਿੱਤੇ ਬਿਨਾਂ ਵਾਪਸ ਨਹੀਂ ਪਰਤਣਗੇ। ਉਹਨਾਂ ਦੱਸਿਆ ਕਿ 30 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਵਿਸ਼ੇਸ਼ ਮੀਟਿੰਗ ਹੋ ਰਹੀ ਹੈ, ਜਿਸ ਵਿੱਚ ਵੱਡੇ ਪੱਧਰ ਤੇ ਨਵਾਂ ਪ੍ਰੋਗਰਾਮ ਐਲਾਨਿਆ ਜਾਵੇਗਾ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੋਦੀ ਨੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਹਿਣੇ ਰੱਖ ਦਿੱਤਾ ਹੈ। ਉਹਨਾਂ ਸਿਆਸਤਦਾਨਾਂ ਦੇ ਵਪਾਰਕ ਘਰਾਣਿਆਂ ਵੱਲੋਂ ਇਸ਼ਾਰਾ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਆਮ ਜਨਤਾ ਵਾਸਤੇ ਕੁਝ ਨਹੀਂ ਕੀਤਾ, ਉਹ ਲੋਕ ਰਾਜ ਕਰ ਰਹੇ ਨੇ, ਜਦਕਿ ਗਰੀਬ ਕਿਸਾਨ, ਮਜ਼ਦੂਰ, ਮੁਲਾਜ਼ਮ ਪਿਸ ਰਹੇ ਨੇ। ਉਹਨਾਂ ਕੇਂਦਰ ਦੀ ਭਾਜਪਾ ਸਰਕਾਰ ਦੇ IT ਸੈੱਲ ਤੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਜਿੱਥੇ ਭਾਜਪਾ ਦੇਸ਼ ਅੰਦਰ ਖਾਤਮੇ ਵੱਲ ਵਧ ਰਹੀ ਹੈ, ਉੱਥੇ ਹੀ ਨਰਿੰਦਰ ਮੋਦੀ ਇੱਕ ਤਾਨਾਸ਼ਾਹ ਹਾਕਮ ਦੇ ਤੌਰ ਤੇ ਵਿਸ਼ਵ ਭਰ ਵਿੱਚ ਜਾਣਿਆ ਜਾਣ ਲੱਗ ਪਿਆ ਹੈ। ਇਸ ਮੌਕੇ ਪਹੁੰਚੇ ਸਥਾਨਕ ਕਿਸਾਨ ਜਥੇਬੰਦੀ ਦੇ ਸਰਪ੍ਰਸਤ ਤੇ ਅਦਾਕਾਰ ਯੋਗਰਾਜ ਸਿੰਘ ਨੇ ਸਮੂਹ 32 ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬੇਸ਼ੱਕ ਸਾਹਮਣੇ ਆ ਕੇ ਚੋਣਾਂ ਨਾ ਲੜਨ, ਪਰ ਪਿੱਛੇ ਰਹਿ ਕੇ 117 ਅਜਿਹੇ ਵਿਅਕਤੀਆਂ ਨੂੰ ਅੱਗੇ ਲੈ ਕੇ ਆਉਣ ਜੋ ਪੰਜਾਬ ਦੀ ਰਾਜਨੀਤੀ 'ਚ ਭਰ ਚੁੱਕੀ ਗੰਦਗੀ ਨੂੰ ਸਾਫ਼ ਕਰਨ ਦਾ ਮਾਦਾ ਰੱਖਦੇ ਨੇ। ਮੱਧ ਏਸ਼ੀਆਈ ਦੇਸ਼ ਤਾਜਿਕਸਤਾਨ ਵਿੱਚ ਮੰਗਲਵਾਰ ਯਾਨੀ ਕਿ ਅੱਜ ਹੋ ਰਹੇ ਹਾਰਟ ਆਫ ਏਸ਼ੀਆ ਸਮਾਗਮ ਵਿੱਚ 15 ਦੇਸ਼ਾਂ ਦੇ ਵਿਦੇਸ਼ ਮੰਤਰੀ ਸ਼ਾਮਲ ਹੋਣਗੇ। ਇਸ ਮੌਕੇ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਸ਼ਾਮਲ ਹੋ ਰਹੇ ਨੇ। ਅੱਜ ਦੇ ਬਦਲੇ ਮਾਹੌਲ ਵਿੱਚ ਇੱਕ ਹੀ ਕਮਰੇ ਵਿੱਚ ਆਮੋ ਸਾਹਮਣੇ ਹੋ ਰਹੇ ਨੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਫੌਜ ਦੇ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਦੇ ਸਕਾਰਾਤਮਕ ਬਿਆਨ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀ 21 ਬੈਠਕ ਵਿੱਚ ਸ਼ਾਮਲ ਹੋਣਗੇ। ਹਾਲਾਂਕਿ ਦੋਨਾਂ ਵਿਦੇਸ਼ ਮੰਤਰੀਆਂ ਦੀ ਦੁਵੱਲੀ ਮੁਲਾਕਾਤ ਤੈਅ ਨਹੀਂ ਹੈ, ਪਰ ਅਚਾਨਕ ਦੀ ਮੁਲਾਕਾਤ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸਰਹੱਦ ਤੇ ਜੰਗਬੰਦੀ ਮੁੜ ਸ਼ੁਰੂ ਹੋਣ ਅਤੇ ਭਾਰਤ ਪਾਕਿਸਤਾਨ ਸਿੰਧ ਪਾਣੀ ਕਮਿਸ਼ਨ ਦੀ ਦਿੱਲੀ ਵਿੱਚ ਬੈਠਕ ਤੋਂ ਬਾਅਦ ਇਹ ਬੈਠਕ ਹੋਣ ਜਾ ਰਹੀ ਹੈ, ਜਿੱਥੇ ਭਾਰਤ ਪਾਕਿਸਤਾਨ ਵਿਦੇਸ਼ ਮੰਤਰੀ ਮੌਜੂਦ ਰਹਿਣਗੇ। 23 ਮਾਰਚ ਨੂੰ PM ਮੋਦੀ ਨੇ ਪਾਕਿਸਤਾਨ ਦਿਵਸ ਤੇ ਪਾਕਿਸਤਾਨ PM ਨੂੰ ਵਧਾਈ ਪੱਤਰ ਭੇਜਿਆ ਸੀ। ਉੱਥੇ ਹੀ ਪਾਕਿਸਤਾਨ PM ਦੇ ਕੋਰੋਨਾ ਪੋਜ਼ਿਟਿਵ ਪਾਏ ਜਾਣ ਤੇ PM ਮੋਦੀ ਨੇ ਟਵੀਟ ਕਰਕੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਸੀ। ਜ਼ਿਕਰਯੋਗ ਹੈ ਕਿ ਸਤੰਬਰ 2018 ਵਿੱਚ ਉਸ ਸਮੇਂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇਪਾਲ ਵਿੱਚ ਚੱਲ ਰਹੇ ਸਾਰਕ ਸੰਮੇਲਨ ਤੋਂ ਆਪਣਾ ਭਾਸ਼ਣ ਖਤਮ ਕਰਨ ਤੋਂ ਬਾਅਦ ਚਲੀ ਗਈ ਸੀ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਦੇ ਭਾਸ਼ਣ ਦਾ ਇੰਤਜ਼ਾਰ ਨਹੀਂ ਕੀਤਾ ਗਿਆ ਸੀ। ਸਤੰਬਰ 2019 ਵਿੱਚ ਵੀ ਨਿਊਯਾਰਕ ਵਿੱਚ ਪਾਕਿਸਤਾਨ ਵਿਦੇਸ਼ ਮੰਤਰੀ ਨੇ ਵਿਦੇਸ਼ ਮੰਤਰੀ S ਜੈਸ਼ੰਕਰ ਦੇ ਭਾਸ਼ਣ ਦਾ ਬਾਈਕਾਟ ਕੀਤਾ ਸੀ। ਹਾਲਾਂਕਿ ਸਤੰਬਰ 2020 ਵਿੱਚ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਮਾਸਕੋ ਵਿੱਚ SCO ਬੈਠਕ ਵਿੱਚ ਆਮੋ ਸਾਹਮਣੇ ਸਨ, ਪਰ ਇਸ ਬਦਲੇ ਮਾਹੌਲ ਵਿੱਚ ਇਸ ਬੈਠਕ ਨੂੰ ਸਕਾਰਾਤਮਕ ਤੌਰ ਤੇ ਵੇਖਿਆ ਜਾ ਰਿਹਾ ਹੈ। ਕੈਨੇਡਾ ਤੇ ਚੀਨ ਵਿਚਾਲੇ ਸਬੰਧ ਹੁਣ ਹੋਰ ਤਣਾਅਪੂਰਨ ਹੁੰਦੇ ਜਾ ਰਹੇ ਨੇ। ਤਣਾਅ ਦੇ ਇਸ ਦੌਰ 'ਚ ਚੀਨ ਦੇ ਇੱਕ ਡਿਪਲੋਮੈਟ ਨੇ ਸੋਸ਼ਲ ਮੀਡੀਆ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੱਚਾ ਕਹਿ ਦਿੱਤਾ। ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਕੌਂਸਲੇਟ ਦੂਤ ਲੀ ਜਾਂਗ ਨੇ ਕਿਹਾ ਕਿ ਟਰੂਡੋ ਨੇ ਕੈਨੇਡਾ ਨੂੰ ਅਮਰੀਕਾ ਦੇ ਪਿੱਛੇ ਭੱਜਣ ਵਾਲਾ ਕੁੱਤਾ ਬਣਾ ਦਿੱਤਾ ਹੈ। ਪਿਛਲੇ ਕੁਝ ਮਹੀਨੇ ਤੋਂ ਕੈਨੇਡਾ ਤੇ ਚੀਨ ਵਿਚਾਲੇ ਸਬੰਧਾਂ ਵਿੱਚ ਖਟਾਸ ਜਾਰੀ ਹੈ। ਪਿਛਲੇ ਹਫ਼ਤੇ ਹੀ ਦੋਹਾਂ ਦੇਸ਼ਾਂ ਨੇ ਇੱਕ ਦੂਜੇ ਦੇ ਖਿਲਾਫ ਪਾਬੰਦੀਆਂ ਲਗਾ ਦਿੱਤੀਆਂ ਸਨ। ਚੀਨ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਦਰਾਰਾਂ ਹੋਰ ਵੱਧ ਗਈਆਂ ਜਦੋਂ ਚੀਨੀ ਡਿਪਲੋਮੈਟ ਲੀ ਜਾਂਗ ਨੇ ਟਵੀਟ ਕਰਕੇ ਪੂਰੇ ਡਿਪਲੋਮੈਟਿਕ ਵਿਵਾਦਾਂ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ। ਜਾਂਗ ਨੇ ਕਿਹਾ ਕਿ ਬੱਚੇ ਮਤਲਬ ਟਰੂਡੋ, ਤੁਹਾਡੀ ਸਭ ਤੋਂ ਵੱਡੀ ਉਪਲਬਧੀ ਇਹੀ ਹੈ ਕਿ ਤੁਸੀਂ ਚੀਨ ਅਤੇ ਕੈਨੇਡਾ ਦੀ ਦੋਸਤਾਨਾ ਰਿਸ਼ਤੇ ਨੂੰ ਬਰਬਾਦ ਕਰ ਦਿੱਤਾ ਅਤੇ ਕੈਨੇਡਾ ਨੂੰ ਅਮਰੀਕਾ ਦੇ ਪਿੱਛੇ ਦੌੜਨ ਵਾਲੇ ਕੁੱਤੇ ਵਿੱਚ ਬਦਲ ਦਿੱਤਾ। ਗੌਰਤਲਬ ਹੈ ਕਿ ਕਮਿਊਨਿਸਟ ਚੀਨ ਵਿੱਚ ਅਪਮਾਨਜਨਕ ਸ਼ਬਦ ਪਿੱਛੇ ਦੌੜਨ ਵਾਲਾ ਕੁੱਤਾ ਉਹਨਾਂ ਦੇਸ਼ਾਂ ਨੂੰ ਕਿਹਾ ਜਾਂਦਾ ਜੋ ਅਮਰੀਕਾ ਜਿਹੇ ਦੇਸ਼ਾਂ ਲਈ ਗੁਲਾਮ ਭਾਮ ਭੂਮਿਕਾ ਨਿਭਾਉਂਦੇ ਨੇ। ਲੀ ਜਾਂਗ ਨੇ ਕਈ ਵਿਸ਼ਿਆਂ ਤੇ ਟਿੱਪਣੀਆਂ ਕੀਤੀਆਂ, ਪਰ ਕੈਨੇਡਾ ਦੀ PM ਇੱਕੋ ਇੱਕ ਅਜਿਹੇ ਨੇਤਾ ਨੇ ਜਿਨ੍ਹਾਂ ਖਿਲਾਫ ਉਹਨਾਂ ਨੇ ਅਜਿਹੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਚੀਨ ਵਿੱਚ ਡਿਪਲੋਮੈਟਾਂ ਤੇ ਬਹੁਤ ਜ਼ਿਆਦਾ ਕੰਟਰੋਲ ਹੈ। ਅਜਿਹੇ ਵਿੱਚ ਲੀ ਦਾ ਸੰਦੇਸ਼ ਆਪਣੇ ਆਪ ਵਿੱਚ ਦੁਰਲੱਭ ਹੈ। ਚੀਨ ਵਿੱਚ ਕੈਨੇਡਾ ਦੇ ਸਾਬਕਾ ਰਾਜਦੂਤ ਡੇਵਿਡ ਮੁਰਲੋਨੀ ਨੇ ਗਾਰਡੀਅਨ ਨਾਲ ਗੱਲਬਾਤ ਵਿੱਚ ਕਿਹਾ ਕਿ ਸਰਕਾਰੀ ਅਧਿਕਾਰੀ ਲੀ ਜਾਂਗ ਦਾ ਇਹ ਬਿਆਨ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਉਹਨਾਂ ਕਿਹਾ ਕਿ ਲੀ ਜਾਂਗ ਦਾ ਟਵੀਟ ਚੀਨ ਦੀ ਡਿਜੀਟਲ ਡਿਪਲੋਮੈਸੀ ਅਤੇ ਸੌਫਟ ਪਾਵਰ ਦੀ ਬਹੁਤ ਜ਼ਿਆਦਾ ਅਸਫਲਤਾ ਹੈ। ਕੈਨੇਡਾ ਅਤੇ ਚੀਨ ਵਿਚਾਲੇ ਤਾਜ਼ਾ ਵਿਵਾਦ ਸਿੰਜਿਆਂਗ ਵਿੱਚ ਉਇਗਰ ਮੁਸਲਮਾਨਾਂ ਨਾਲ ਅਤਿਆਚਾਰ ਨੂੰ ਲੈ ਕੇ ਚੱਲ ਰਿਹਾ ਹੈ। ਇਸ ਵਿਵਾਦ ਦੇ ਬਾਅਦ ਦੋਹਾਂ ਹੀ ਦੇਸ਼ਾਂ ਦੇ ਇੱਕ ਦੂਜੇ ਖਿਲਾਫ ਪਾਬੰਦੀਆਂ ਲਗਾ ਦਿੱਤੀਆਂ ਹਨ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ। ਇਜਾਜ਼ਤ ਦਿਓ, ਧੰਨਵਾਦ।